ਜੀ, ਐਪਿਕ ਦੀ ਜੋ ਸਮਿਟ ਹੋ ਰਹੀ ਹੈ ਇਹਦੇ ਦੌਰਾਨ ਬਹੁਤ ਸਾਰੇ ਲੋਕਾਂ ਨੂੰ ਕਿਹਾ ਭਈ ਜਿੰਨਾ ਸੈਨ ਫਰਾਂਸਿਸਕੋ ਏਰੀਏ ਤੋਂ ਬਚ ਹੋ ਸਕਦਾ ਬਚੋ, ਕਿਉਂਕਿ ਉੱਥੇ ਸਿਕਿਉਰਿਟੀ ਬਹੁਤ ਆ। 1000 ਤੋਂ ਵੱਧ ਜਿਹੜੇ ਪੁਲਿਸ ਆਫੀਸਰਸ ਆ, ਉਹ ਸੈਨ ਫਰਾਂਸਿਸਕੋ ਤੋਂ ਬਿਨਾਂ ਬਾਕੀ ਸਾਰੇ ਸ਼ਹਿਰਾਂ ਤੋਂ ਬੇ ਏਰੀਏ ਦੇ, CHP ਦੇ ਉੱਥੇ ਸਿਕਿਉਰਿਟੀ ਤੇ ਲਾਏ ਆ। ਇੱਕ ਤਰ੍ਹਾਂ ਦੇ ਨਾਲ ਸੈਨ ਫਰਾਂਸਿਸਕੋ ਨੂੰ ਕਹਿੰਦੇ ਰਿਵਾਈਟਲਾਈਜ਼ ਕਰਨ ਦਾ ਵੀ ਮੌਕਾ ਆ। ਜਿੰਨਾ ਉੱਥੇ ਗੰਦ ਪਿਆ, ਜਿੰਨਾ ਸਹੀ ਗੱਲ ਸਾਰਾ ਆ। ਕੁਛ ਆ, ਉਹਨਾਂ ਨੂੰ ਕਲੀਨ ਕਰਨ ਦਾ ਮੌਕਾ ਵੀ ਆ। ਸੋ ਇਹ ਕੱਲਾ ਚਾਈਨਾ ਦੇ ਜੀ ਜਿਨਪਿੰਗ ਨਹੀਂ ਆ ਰਿਹਾ, ਪੂਰੇ ਜਿਹੜੇ ਏਸ਼ੀਅਨ ਪੈਸੀਫਿਕ ਇਕਨੋਮਿਕ ਕੋਆਪਰੇਸ਼ਨ ਸਮਿਟ ਹੋ ਰਹੀ ਆ। ਕਹਿੰਦੇ ਵੀ 1945 ਤੋਂ ਬਾਅਦ ਪਹਿਲੀ ਵਾਰੀ ਏਡੀ ਵੱਡੀ ਜਿਹੜੀ ਕਾਨਫਰੰਸ ਆ ਇਹ ਹੋ ਰਹੀ ਆ, ਨਵੰਬਰ 11 ਤੋਂ ਲੈ ਕੇ ਨਵੰਬਰ 17 ਤਾਈਂ। ਪਬਲਿਕ ਟਰਾਂਜ਼ਿਟ, ਸੈਨ ਫਰਾਂਸਿਸਕੋ ਸਟਰੀਟਸ, ਪਾਰਕਿੰਗ, ਲੋਕਲ ਹਾਈਵੇਜ਼, ਬ੍ਰਿਜਸ, ਸਾਰਾ ਕੁਝ ਜਿਹੜਾ ਆ ਇਹਨੂੰ ਬਹੁਤ ਹੀ ਜਿਹੜਾ FBI ਜਿੰਨੀਆਂ ਵੀ ਪੁਲਿਸ ਫੋਰਸਸ ਆ ਉਹਨਾਂ ਵੱਲੋਂ ਵਾਚ ਕੀਤਾ ਜਾ ਰਿਹਾ ਆ। ਬਹੁਤ ਵੱਡੀ ਰਿਸਪੌਂਸਿਬਿਲਟੀ ਆ, ਕਿਉਂਕਿ ਕਾਫੀ ਮੁਲਕਾਂ ਦੇ ਫਾਈਨੈਂਸ ਮਿਨਿਸਟਰਸ, ਉਹਨਾਂ ਦੇ ਪ੍ਰੈਜ਼ੀਡੈਂਟ ਇੱਥੇ ਪਹੁੰਚ ਰਹੇ ਹੈਗੇ ਆ। ਨਵੰਬਰ 11 ਨੂੰ ਸ਼ਨੀਚਰਵਾਰ ਆ, ਪਹਿਲਾ ਦਿਨ ਹੋਊਗਾ ਜਦੋਂ ਐਪਿਕ ਦੀ ਇਕਨੋਮਿਕ ਲੀਡਰ ਵੀਕ ਹੋਊਗਾ। ਇਹ ਗੋਲਡਨ ਸਟੇਟ ਵਾਰੀਅਰਸ ਤੇ ਕਲੀਵਲੈਂਡ ਕੈਵਲੀਅਰਸ ਦੇ ਜਿਹੜਾ ਚੇਸ ਸੈਂਟਰ ਆ ਉੱਥੇ ਹੋਊਗੀ। ਨਵੰਬਰ 12 ਨੂੰ ਫਾਈਨੈਂਸ ਮਿਨਿਸਟਰਸ ਦੀ ਮੀਟਿੰਗ ਆ। ਤੇ ਨਵੰਬਰ 13 ਨੂੰ ਐਪਿਕ ਮੀਟ ਸਿਲਿਕਨ ਵੈਲੀ ਤੇ ਕੈਲੀਫੋਰਨੀਆ। ਕਿੱਦਾਂ ਜਿਹੜਾ ਬਿਜ਼ਨਸ ਸਿਲੀਕਾਨ ਵੈਲੀ ਚ ਆਪਾਂ ਸਾਰਿਆਂ ਨੂੰ ਪਤਾ ਹੀ ਆ ਵੀ ਹੱਬ ਹੈਗਾ ਪੂਰੀ ਦੁਨੀਆ ਦਾ IT ਦਾ। ਸੋ ਉਹਦੇ ਬਾਰੇ ਜਿਹੜੀ ਹੈਗੀ ਆ ਨਵੰਬਰ 14 ਨੂੰ ਜਿਹੜੀ ਮੀਟਿੰਗ ਹੋਣੀ ਹੈਗੀ ਆ, ਉਹਦੇ ਵਿੱਚ ਮਸਕੋਨੀ ਸੈਂਟਰ ਵੈਸਟ ਦੇ ਵਿੱਚ ਹੋਣੀ ਆ। ਉਸ ਦਿਨ ਕੈਲਟ੍ਰੈਨ ਨੇ ਈਸਟ ਬਾਉਂਡ ਲੇਨਸ, ਇੱਕ ਵੈਸਟ ਬਾਉਂਡ ਲੇਨ ਵੇ ਬ੍ਰਿਜ ਦੀ ਬੰਦ ਕਰ ਦੇਣੀ ਆ। ਤੇ ਇੱਕ ਦਿਨ ਇਹਨਾਂ ਨੇ 골ਡਨ ਗੇਟ ਬ੍ਰਿਜ ਵੀ ਪੂਰਾ ਜਿਹੜਾ ਆ ਉਹ ਬੰਦ ਕਰਨਾ ਹੈਗਾ ਟ੍ਰੈਫਿਕ ਦੇ ਲਈ। ਜੀ ਤੇ ਬੁੱਧਵਾਰ ਨਵੰਬਰ 15 ਨੂੰ ਜਿਹੜੀ ਮੀਟਿੰਗ ਹੋਣੀ ਹੈਗੀ ਆ, ਉਹਦੇ ਵਿੱਚ ਜਿਹੜੇ ਸਪੀਕਰਸ ਆ, ਪ੍ਰਾਈਮ ਮਿਨਿਸਟਰ ਮਲੇਸ਼ੀਆ ਦੇ, ਪ੍ਰੈਜ਼ੀਡੈਂਟ ਵੀਅਤਨਾਮ ਦਾ, ਪ੍ਰਾਈਮ ਮਿਨਿਸਟਰ ਥਾਈਲੈਂਡ, ਪ੍ਰੈਜ਼ੀਡੈਂਟ ਕੋਰੀਆ, ਪ੍ਰੈਜ਼ੀਡੈਂਟ ਚਿਲੀ, ਪ੍ਰੈਜ਼ੀਡੈਂਟ ਫਿਲੀਪਾਈਨਸ ਦਾ, ਪ੍ਰੈਜ਼ੀਡੈਂਟ ਪੇਰੂ ਦਾ, ਤੇ ਫਾਰਮਰ US ਸੈਕਟਰੀ ਆਫ ਸਟੇਟ ਕੈਂਡੋਲੀਸਾ ਰਾਈਸ, ਕੈਲੀਫੋਰਨੀਆ ਦੇ ਗਵਰਨਰ ਗੈਬਨ ਨਿਊਸਮ, ਊਬਰ ਦੇ CEO ਦਾਰਾ ਖੋਸ਼ਾਵਾਸ਼ਾਹੀ, ਮਾਈਕਰੋਸਾਫਟ ਦੇ CEO ਸਤਿਆ ਨਡੇਲਾ, ਇਹ ਸਾਰੇ ਬੋਲਣਗੇ। ਕੈਲਟ੍ਰੈਨ ਨੇ ਉਸ ਦਿਨ 4th ਸਟਰੀਟ ਆਫ ਰੈਂਪ I-80 ਵੀ ਬੰਦ ਕਰਨੀ ਆ। ਸੋ ਜਿੰਨੇ ਕੁ ਵੀ ਸਾਡੇ ਸਰੋਤੇ ਸੁਣ ਰਹੇ ਆ, ਜੇ ਤੁਹਾਨੂੰ ਨਹੀਂ ਕੋਈ ਜ਼ਰੂਰੀ ਕੰਮ ਸੈਨ ਫਰਾਂਸਿਸਕੋ ਚ, ਸੋ ਅਵੋਇਡ 11 ਕਰੋ। ਤੋਂ ਲੈ ਕੇ 18-19 ਤਰੀਕ ਤੱਕ ਸੈਨ ਫਰਾਂਸਿਸਕੋ ਨਾ ਹੀ ਜਾਇਆ ਜਾਵੇ ਤਾਂ ਬੈਟਰ ਰਹੂਗਾ। ਟ੍ਰੈਫਿਕ ਜਿਹੜਾ ਆ ਬਹੁਤ ਜ਼ਿਆਦਾ ਵਰਸਟ ਹੋਊਗਾ, ਕਿਉਂਕਿ ਬਹੁਤ ਸਾਰੀਆਂ ਸਟਰੀਟਸ ਉਹਨੀ ਸਿਕਿਉਰਿਟੀ ਰੀਜ਼ਨ ਕਰਕੇ ਬੰਦ ਕਰਨੀਆਂ ਹੈਗੀਆਂ। ਜੀ ਬਿਲਕੁਲ। ਨਵੰਬਰ 16 ਨੂੰ ਫਾਈਨਲ ਡੇ ਹੋਣਾ ਆ। ਐਪਿਕ ਚ CEO ਸਮਿਟ ਹੋਣੀ ਆ, ਜਿਹਦੇ ਵਿੱਚ ਪ੍ਰੈਜ਼ੀਡੈਂਟ ਇੰਡੋਨੇਸ਼ੀਆ ਦੇ, ਪ੍ਰੈਜ਼ੀਡੈਂਟ ਪੇਰੂ ਦੇ, ਓਪਨ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ CEO ਸੈਮ ਐਲਟਮੈਨ, ਸੇਲਸਫੋਰਸ ਦੇ CEO ਮਾਰਕ ਵੈਨਿਫ, ਤੇ ਮੈਟਾ ਤੇ ਇਲੋਨ ਮਸਕ, ਮੈਟਾ ਦੇ ਲੀਡਰ ਤੇ ਇਲੋਨ ਮਸਕ, ਇਹ ਸਾਰੇ ਉੱਥੇ ਬੋਲਣਗੇ। ਇਹ ਕਹਿੰਦੇ ਫਸਟ ਡੇ ਹੋਊਗਾ ਜਦੋਂ ਕੈਲੀਫੋਰਨੀਆ ਏਸ਼ੀਅਨ ਲੀਡਰਸ਼ਿਪ ਨੈਟਵਰਕ ਆਫ ਇਲੈਕਟਡ ਤੇ ਅਪਾਇੰਟਡ ਆਫੀਸ਼ੀਅਲਸ ਲੀਡਰਸ਼ਿਪ ਰੀਟਰੀਟ ਜੋ ਕਰਨਗੇ। ਇਹਨਾਂ ਦੀ ਜਿਹੜੀ ਮੀਟਿੰਗ ਆ ਉਹ 15 ਤਰੀਕ ਨੂੰ ਮਿੱਥੀ ਗਈ ਆ, ਦੋਨਾਂ ਰਾਸ਼ਟਰਪਤੀਆਂ ਦੀ। ਇਹ ਸੈਨ ਫਰਾਂਸਿਸਕੋ ਦੇ ਵੇ ਏਰੀਏ ਦੇ ਵਿੱਚ ਹੋਊਗੀ। ਵਾਈਟ ਹਾਊਸ ਦੇ ਪ੍ਰੈਸ ਸਕੱਤਰ ਕੁਈਨ ਜੀਨ ਪੀਅਰ, ਉਹਨਾਂ ਨੇ ਅੱਜ ਇਸ ਦਾ ਐਲਾਨ ਕਰ ਦਿੱਤਾ ਹੈਗਾ ਆ। 15 ਨਵੰਬਰ ਨੂੰ ਜਿਹੜੀ ਆ ਉਹ ਹੋਣ ਜਾ ਰਹੀ ਆ। ਉਹਨਾਂ ਨੇ ਆਪਣੀ ਸਟੇਟਮੈਂਟ ਦੇ ਵਿੱਚ ਕਿਹਾ ਵੀ US ਤੇ ਪੀਪਲ ਰਿਪਬਲਿਕ ਆਫ ਚਾਈਨਾ ਦੀ ਜਿਹੜੇ ਰਿਲੇਸ਼ਨਸ਼ਿਪ, ਬਾਇਲੈਟਰਲ ਰਿਲੇਸ਼ਨਸ਼ਿਪ, ਇਸ ਨੂੰ ਲੈ ਕੇ ਤੇ ਦੋਨਾਂ ਦੇ ਦਰਮਿਆਨ ਲਾਈਨਸ ਆਫ ਕਮਿਊਨੀਕੇਸ਼ਨ, ਗੱਲਬਾਤ ਦੇ ਜਿਹੜੇ ਤਾਰਾਂ ਆ ਇੱਕ ਹਿਸਾਬ ਦੇ ਨਾਲ ਖੁੱਲੀਆਂ ਰੱਖਣ ਦੇ ਲਈ, ਉਸ ਨੂੰ ਮੇਨਟੇਨ ਰੱਖਣ ਦੇ ਲਈ, ਉਸ ਦੇ ਉੱਤੇ ਤੇ ਰੀਜਨਲ ਤੇ ਗਲੋਬਲ ਇਸ਼ੂਜ਼ ਦੇ ਉੱਤੇ ਗੱਲਬਾਤ ਹੋਊਗੀ। ਏਪਕ ਦੀਆਂ ਬਾਕੀ ਸਾਰੀਆਂ ਮੀਟਿੰਗਸ ਦੇ ਵਿੱਚ ਹੁਣ ਸਪੌਟਲਾਈਟ ਜਿਹੜੀ ਸਿਰਫ ਤੇ ਸਿਰਫ ਇਸ ਮੀਟਿੰਗ ਨੂੰ ਸਭ ਤੋਂ ਵੱਧ ਜਿਹੜੀ ਉਹ ਮਿਲਣ ਜਾ ਰਹੀ ਹੈਗੀ ਆ। ਇਸ ਸਾਲ ਦੇ ਵਿੱਚ ਜਿਹੜਾ ਪ੍ਰੈਜ਼ੀਡੈਂਟ ਸ਼ੀ ਜਿਨਪਿੰਗ ਚਾਈਨਾ ਦਾ, ਉਹਨਾਂ ਨੇ ਗਲੋਬਲ ਟ੍ਰੇਡ ਦਾ ਜਿਹੜੀ ਸਮਿਟ ਹੋਈ ਸੀ ਚਾਈਨਾ ਦੇ ਵਿੱਚ, ਇੰਟਰਨੈਸ਼ਨਲ ਫੇਅਰ ਹੋਇਆ ਸੀ ਫਾਰ ਟ੍ਰੇਡ, ਉਸ ਦੇ ਵਿੱਚ ਵੀ ਉਹਨਾਂ ਨੇ ਗੱਲਬਾਤ ਕੀਤੀ ਸੀਗੀ। ਚਾਹੇ ਰੂਸ ਦਾ ਆਪਾਂ ਜਿੱਦਾਂ ਦੱਸਿਆ ਇਨਵੇਜਨ ਆ ਯੂਕਰੇਨ ਦੇ ਉੱਤੇ, ਹਮਾਸ ਤੇ ਇਜ਼ਰਾਈਲ ਦੇ ਵਿੱਚ ਜੋ ਇਸ ਟਾਈਮ ਬਣਿਆ ਪਿਆ ਆ, ਹੋ ਸਕਦਾ ਵੀ ਇਹ ਸੈਂਟਰ ਸਟੇਜ ਲੈ ਸਕਣ। ਸਾਈਨੋ US ਰਿਲੇਸ਼ਨਸ਼ਿਪ ਦੇ ਵਿੱਚ ਜਿਹੜੀ ਖਟਾਸ ਆ ਇਸ ਸਾਲ ਦੇ ਵਿੱਚ ਜ਼ਿਆਦਾ ਜਿਹੜੀ ਉਹ ਵਧੀ ਆ। ਕਹਿੰਦੇ ਵੀ ਜਦੋਂ ਬਾਈਡਨ ਐਡਮਿਨਿਸਟ੍ਰੇਸ਼ਨ ਨੂੰ ਇਹ ਪਤਾ ਲੱਗਾ ਸੀਗਾ, ਚਾਈਨੀਜ਼ ਸਪਾਈ ਕਰਾਫਟ ਜਿਹੜਾ US ਏਅਰਫੋਰਸ, ਯਾਦ ਆ ਉਹ ਜਿਹੜੇ ਜਿਨ੍ਹਾਂ ਨੂੰ ਵੈਦਰ ਬਲੂਨ ਚਾਈਨਾ ਵਾਲੇ ਜਿਹੜੇ ਜੀ ਉਹ ਆਖ ਰਹੇ ਸੀ ਕਿਸ ਤਰੀਕੇ ਦੇ ਨਾਲ
ਅਮਰੀਕਾ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਉੱਡਦੇ ਜਿਹੜੇ ਉਹ ਗਏ ਸੀਗੇ। ਸੋ ਕੀ ਇਹ ਰਿਸ਼ਤਿਆਂ ਦੇ ਵਿੱਚ ਇਹ ਗਰਮਾਇਸ਼ ਨੂੰ ਜਿਹੜੀ ਇਸ ਟਾਈਮ ਅੱਗ ਬਬੂਲੇ ਹੋਏ ਆ ਉਹ ਠੰਡ ਪਊਗੀ ਜਾਂ ਜਿਹੜੀ ਜੰਮੀ ਪਈ ਆ? ਕਈ ਤਰੀਕੇ ਦੀਆਂ ਮੈਟਾਫੋਰਸ ਇਹਨਾਂ ਰਿਸ਼ਤਿਆਂ ਨੂੰ ਲੈ ਕੇ ਜਿਹੜੇ ਉਹ ਵਰਤੇ ਜਾਂਦੇ ਆ, ਪਰ ਬੜੀ ਅਹਿਮ ਚੀਜ਼, ਬੜੀ ਅਹਿਮ ਮੀਟਿੰਗ ਜਿਹੜੀ ਹੈ ਡਾਇਰੈਕਟ ਕਮਿਊਨੀਕੇਸ਼ਨ ਇਹ ਹੋਊਗੀ ਨਵੰਬਰ 2022 ਤੋਂ ਬਾਅਦ 'ਚ ਪੂਰੇ 1 ਸਾਲ ਬਾਅਦ ਇਹਨਾਂ ਦੀ ਜਿਹੜੀ ਆ ਸਿੱਧੀ ਗੱਲਬਾਤ ਹੋਣ ਜਾ ਰਹੀ ਆ। ਜੀ।